ban on entry of trucks excluding those carrying essential goods and those running on cleaner fuel will continue, it said. ਉਹ ਜਿਹੜੇ it is submitted that 17 flying squads are constituted which will directly report to the enforcement task force of the commission. ਇਹ ਸਾਰਾ ਉਹਨਾਂ ਨੇ ਸੁਪਰੀਮ ਕੋਰਟ ਉਸ ਦੇ ਉੱਤੇ ਜਿਹੜਾ ਹੈ ਉਹ ਹਿਫਾਜ਼ਤੀ ਮੇਸ਼ਰਸ ਲੈ ਰਿਹਾ ਕਿ ਕਿਵੇਂ ਫਿਊਚਰ ਦੇ ਵਿੱਚ ਇਹਨੂੰ ਘਟਾਇਆ ਜਾਏ. If industries were to shut down in UP, it would impact sugarcane and milk industries in the state. Kumar also elaborated on various aspects of sugarcane business and vehemently argued that closure will create a major issue. UP ਸਰਕਾਰ ਦਾ ਵਕੀਲ ਆਰਗੂ ਕਰ ਰਿਹਾ ਸੁਪਰੀਮ ਕੋਰਟ 'ਚ ਖਲੋ ਕੇ ਕਿ ਜੀ ਇਹ ਸਾਡੀਆਂ ਫੈਕਟਰੀਆਂ ਦਾ ਇਹ ਪਾਕਿਸਤਾਨ ਤੋਂ ਹਵਾ ਜਿਹੜੀ ਆਉਂਦੀ ਹੈ ਨਾ ਉਹ ਹੈ ਉਹ ਜਿਹਾਦੀ ਹਵਾ ਹੈ. ਜਿਹਾਦੀ ਜਿਹੜੇ ਨੇ ਉਹ ਇੱਕ ਤਾਂ ਵੈਸੇ ਜਿਹਾਦੀ ਪੋਲਿਊਸ਼ਨ ਫੈਲਾ ਰਹੇ ਨੇ ਫੈਨੇਟਿਸਿਜ਼ਮ ਦੀ, ਦੂਜੀ ਪੋਲਿਊਸ਼ਨ ਇਹ. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਦਿੱਲੀ ਵਿੱਚ 에ਅਰ ਪੋਲਿਊਸ਼ਨ ਇੰਨਾ ਮਾੜਾ ਹੈ ਕਿ ਸਕੂਲ ਕਾਲਜ ਅਤੇ ਜਿਹੜੇ ਦਫ਼ਤਰ ਵੀ 에ਅਰ ਪੋਲਿਊਸ਼ਨ ਦੀ ਵਜ੍ਹਾ ਕਰਕੇ ਬੰਦ ਕਰ ਦਿੱਤੇ ਗਏ ਹਨ. ਇਸ ਮੁੱਦੇ ਤੇ ਸੁਪਰੀਮ ਕੋਰਟ ਵੱਲੋਂ ਬੜੀ ਤੇਜ਼ੀ ਨਾਲ ਸੁਣਵਾਈ ਕੀਤੀ ਜਾ ਰਹੀ ਹੈ ਔਰ ਯੂਪੀ ਸਰਕਾਰ ਦੇ ਵਕੀਲ ਨੇ ਪੋਲਿਊਸ਼ਨ ਲਈ ਜ਼ਿੰਮੇਵਾਰ ਯੂਪੀ ਦੀਆਂ ਸਿੱਲਾਂ ਨੂੰ ਬੰਦ ਕਰਨ ਦੀ ਤਜਵੀਜ਼ ਤੇ ਕਿਹਾ ਹੈ ਕਿ ਜੋ ਹਵਾ ਵਿੱਚ ਪੋਲਿਊਸ਼ਨ ਹੈ ਉਸ ਲਈ ਪਾਕਿਸਤਾਨ ਦੀ ਇੰਡਸਟਰੀ ਜ਼ਿੰਮੇਵਾਰ ਹੈ. ਸੋ ਇਸ ਤੇ ਚੁਟਕੀ ਲੈਂਦਿਆਂ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਹੈ ਕਿ ਹੁਣ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਾਕਿਸਤਾਨ ਦੀ ਇੰਡਸਟਰੀ ਤੇ ਪਾਬੰਦੀ ਲਗਾ ਦਈਏ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਇੱਕ ਹਕੂਮਤ ਹਰ ਮਸਲੇ ਨੂੰ ਹੱਲ ਕਰਨ ਦੇ ਵਿੱਚ ਫੇਲ ਹੋਈ ਹੋਏ ਤੇ ਫਿਰ ਇਹ ਘਰਾਂ 'ਚ ਵੀ ਅਸੀਂ ਦੇਖਦੇ ਹਾਂ ਬਲੇਮ ਗੇਮ. ਕਿਹਨੂੰ ਬਲੇਮ ਕਰਨਾ? ਬਹੁਤ ਵਾਰੀ ਘਰ ਦੀਆਂ ਬੀਬੀਆਂ 'ਤੇ ਹੀ ਬਲੇਮ ਆਉਂਦਾ. ਔਲਾਦ ਚੰਗੀ ਨਿਕਲੇ ਤਾਂ ਵੀ ਕ੍ਰੈਡਿਟ ਪਿਓ ਨੂੰ, ਜੇ ਮਾੜੀ ਨਿਕਲੇ ਫਿਰ ਦੇਖ ਲੈ ਔਲਾਦ ਦੀ ਕਰਤੂਤ. ਇਵੇਂ ਉਹਨੂੰ ਕਹਿੰਦੇ ਨੇ ਕੋਈ ਨਾ ਕੋਈ ਵਿਪਿੰਗ ਬॉय ਜਾਂ ਵਿਪਿੰਗ ਗਰਲ ਹੁੰਦੀ ਹੈ ਕਿ ਕਿਹਨੂੰ ਜਿਹੜਾ ਜ਼ਿੰਮੇਵਾਰ ਠਹਿਰਾਣਾ. ਅੱਛਾ. ਸੋ ਭਾਰਤੀ ਹਕੂਮਤ ਔਰ ਉਹਨਾਂ ਦਾ ਮੀਡੀਆ ਇਸ ਕਦਰ ਟ੍ਰੇਨਡ ਕੀਤਾ ਹੋਇਆ ਹਰ ਗੱਲ ਦੇ ਲਈ ਕਿ ਜੋ ਕੁਛ ਵੀ ਵਾਪਰੇ, ਜੇ ਮੀਂਹ ਪੈ ਗਿਆ, ਫਲੱਡ ਆ ਗਏ ਤੇ ਇਹ ਪਾਕਿਸਤਾਨ ਨੇ ਪਵਾਤਾ. ਜੇ ਮੀਂਹ ਨਹੀਂ ਪਏ, ਔੜ ਲੱਗੀ ਹੈ, ਇਹ ਵੀ ਪਾਕਿਸਤਾਨ ਨੇ ਕਰਾ ਦਿੱਤੀ. ਬਿਲਕੁਲ. ਟਿੱਡੀ ਦਲ ਕਿਸੇ ਪਾਸਿਓਂ ਆਇਆ, ਰਾਜਸਥਾਨ 'ਚ ਵੜ ਗਿਆ ਜੀ, ਪਾਕਿਸਤਾਨ ਨੇ ਸਿੰਧ 'ਚੋਂ ਉਡਾ ਕੇ ਚੀਚਾ ਇਸ ਪਾਸੇ ਦਿੱਤਾ. ਜਿਵੇਂ ਟਿੱਡੀ ਦਲ ਦੇ ਉੱਤੇ ਉਹਨਾਂ ਨੇ GPS ਫਿੱਟ ਕੀਤਾ ਹੋਇਆ ਕਿ ਵੀ ਉਹਨਾਂ ਨੇ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਹੀ ਆਉਣਾ ਜਾਣਾ. ਇਸੇ ਤਰੀਕੇ ਨਾਲ ਤੁਸੀਂ ਕਿਤੇ ਵੀ ਇਹ ਦੇਖੋਗੇ ਕਿ ਇਸ ਪਿਛਲੇ ਪੀਰੀਅਡ ਦੇ ਵਿੱਚ ਹਰ ਗੱਲ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਔਰ ਇਹ ਹੁਣ ਇਸ ਹੱਦ ਤੱਕ ਜੋਕ ਬਣ ਗਿਆ ਹੈ. ਜੋਕ ਇਸ ਲਈ ਕਿ ਵੀ ਕੋਈ ਸੀਰੀਅਸ ਨਹੀਂ, ਕੋਈ ਚੀਜ਼ ਜੋਕ ਉਦੋਂ ਹੀ ਬਣਦੀ ਹੈ ਜਦੋਂ ਕੋਈ ਸੀਰੀਅਸਲੀ ਨਹੀਂ ਲੈਂਦਾ. ਹੁਣ ਹਾਲ ਦਿੱਲੀ ਦਾ ਇਹ ਹੈ ਕਿ ਇਸ ਵੇਲੇ ਦਿੱਲੀ ਦੁਨੀਆ ਦੀ ਸਭ ਤੋਂ ਰੇਪ ਕੈਪੀਟਲ ਆਫ ਦਾ ਵਰਲਡ ਤਾਂ ਪਹਿਲਾਂ ਹੀ ਐਲਾਨੀ ਹੋਈ ਸੀ, ਲੇਕਿਨ ਸਭ ਤੋਂ ਜ਼ਿਆਦਾ ਪੋਲਿਊਟਡ ਕੈਪੀਟਲ. ਇੰਨਾ ਜ਼ਿਆਦਾ ਪੋਲਿਊਸ਼ਨ ਮੈਂ ਆਪਣੇ ਵਿਊਅਰਸ ਨੂੰ ਉਸ ਟੈਕਨੀਕੈਲਿਟੀ 'ਚ ਨਹੀਂ ਪਾੜਨਾ ਚਾਹੁੰਦਾ ਕਿ ਕਿੰਨੇ ਨੁਕਤੇ ਹੁੰਦਾ ਤੇ ਦਿੱਲੀ ਦੀ ਕਿੰਨੇ. ਇਹ ਸਮਝ ਲਓ ਕਿ ਗੰਦ ਹੀ ਗੰਦ ਹੈ. ਥੱਲੇ ਜਮਨਾ ਦਾ ਪਾਣੀ ਵੀ ਦੁਨੀਆ ਦਾ ਸਭ ਤੋਂ ਗੰਦੇ ਦਰਿਆਵਾਂ 'ਚੋਂ ਗੰਗਾ ਜਮਨਾ, ਜਿਹੜੀਆਂ ਨਦੀਆਂ ਪਵਿੱਤਰ ਜਿਹੜੀਆਂ ਨੇ ਪਾਕੀਜ਼ ਨਦੀਆਂ ਜਿਨ੍ਹਾਂ ਨੂੰ ਕਹਿੰਦੇ ਨੇ, ਔਰ ਹਵਾ ਇੰਨੀ ਗੰਦੀ ਇਸ ਹੱਦ ਤੱਕ ਇਸ ਵੇਲੇ ਹਾਲ ਹੈ ਕਿ ਅੱਜ ਜੇ ਤੁਸੀਂ ਦੋ ਖਬਰਾਂ ਸਾਈਮਲਟੇਨੀਅਸਲੀ ਦੇਖੋ ਕਿ ਵੀ 에ਅਰ ਪੋਲਿਊਸ਼ਨ 5-member task force, multiple flying squads get into action, schools, colleges in Delhi and NCR to remain closed till further orders, non-PNG run industries to operate only up to 8 hours a day. ਫੈਕਟਰੀਆਂ ਬਹੁਤ ਘੱਟ ਟਾਈਮ, ਸਕੂਲ ਕਾਲਜ ਦਫ਼ਤਰ ਬੰਦ. ਕਈ ਐਮਬੈਸੀਆਂ ਦੇ ਜਿਨ੍ਹਾਂ ਨੂੰ ਆਲਰੇਡੀ ਐਲਰਜੀਜ਼ ਹੁੰਦੀਆਂ ਉਹ ਤਾਂ ਉੱਥੋਂ ਛੱਡ ਕੇ ਦੌੜ ਰਹੇ ਨੇ, ਖਾਲੀ ਪਈਆਂ ਹੋਈਆਂ. ਔਰ ਆਲਰੇਡੀ ਇੱਕ ਦੋ ਨੇ ਤਾਂ ਆਪਣੇ ਮੁਲਕਾਂ ਨੂੰ ਕਿਹਾ ਜੀ ਇੱਥੋਂ ਬੰਦ ਕਰੋ, ਅਸੀਂ ਮਤਲਬ ਮਰਨ ਲਈ ਨਹੀਂ ਇੱਥੇ ਆਏ. ਔਰ ਇਹ ਹੈ ਵੀ ਸੁਪਰੀਮ ਕੋਰਟ ਨੇ ਆਰਡਰ ਕੀਤਾ ਹੈ ਕਿ ਵੀ ਸਾਰਿਆਂ ਨੂੰ ਬੰਦ ਕਰੋ, ਸਾਰੇ ਸਕੂਲ ਕਾਲਜਿਸ ਔਰ ਦੂਸਰਾ. ਔਰ ਇਹ ਇੱਕ ਪੂਰਾ ਬੈਂਚ ਹੈ ਸੁਪਰੀਮ ਕੋਰਟ ਦਾ NV ਰਾਮਨਾ ਦੇ ਥੱਲੇ, ਜਿਹਨੇ ਇਹ ਲੇਟੈਸਟ ਡਾਇਰੈਕਸ਼ਨਸ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਔਰ ਦੂਸਰਿਆਂ ਨੂੰ ਦਿੱਤੀਆਂ. ਇਸ ਵੇਲੇ ਉਹਨਾਂ ਦੇ ਹਸਪੀਟਲ ਭਰੇ ਹੋਏ ਨੇ. ਇੱਕ ਪਾਸੇ ਡੇਂਗੂ ਦਾ ਆਲਰੇਡੀ ਚੱਲ ਰਿਹਾ ਸੀ, ਹੁਣ ਜਿਹੜਾ ਵੇਰੀਐਂਟ ਆਇਆ ਕੋਵਿਡ-19 ਤੋਂ ਬਾਅਦ
ਉਹਦਾ ਖੌਫ, ਉਹਦੇ ਵੀ ਕੁਝ ਕੇਸ ਭਾਵੇਂ ਅਜੇ ਕਰਨਾਟਕਾ ਦੇ ਵਿੱਚ ਹੀ ਡਿਟੈਕਟ ਹੋਏ ਨੇ। ਪਰ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਫਿਕਰ ਦਾ ਵਾਇਸ ਬਣਿਆ ਜਿਹਨੂੰ ਸੁਪਰੀਮ ਕੋਰਟ ਲੈ ਰਿਹਾ, ਔਰ ਇਹਨਾਂ ਨੇ ਬੈਨ ਔਨ ਐਂਟਰੀ ਆਫ ਟਰੱਕਸ ਐਕਸਕਲੂਡਿੰਗ ਦੋਜ਼ ਕੈਰਿੰਗ essential goods and those running on cleaner fuel will continue, it said. ਉਹ ਜਿਹੜੇ it is submitted that 17 flying squads are constituted which will directly report to the enforcement task force of the commission. ਇਹ ਸਾਰਾ ਉਹਨਾਂ ਨੇ ਸੁਪਰੀਮ ਕੋਰਟ ਉਸ ਦੇ ਉੱਤੇ ਜਿਹੜਾ ਹੈ ਉਹ ਹਿਫਾਜ਼ਤੀ ਮੇਸ਼ਰਸ ਲੈ ਰਿਹਾ ਕਿ ਕਿਵੇਂ ਫਿਊਚਰ ਦੇ ਵਿੱਚ ਇਹਨੂੰ ਘਟਾਇਆ ਜਾਏ। ਪਰ ਜਿਹੜੀ ਸਾਡੀ ਖਬਰ ਦੀ ਦਿਲਚਸਪ ਗੱਲ ਹੈ, ਜਿਵੇਂ ਅਸੀਂ ਹਰ ਚੀਜ਼ ਲਈ ਪਾਕਿਸਤਾਨ ਨੂੰ ਬਲੇਮ ਕਰਨ ਦੀ ਗੱਲ, ਹੁਣ ਪਹਿਲਾਂ ਤਾਂ ਤੁਸੀਂ ਦੇਖੋਗੇ ਕਿ ਦਿੱਲੀ ਐਡਮਿਨਿਸਟ੍ਰੇਸ਼ਨ, ਕੇਜਰੀਵਾਲ ਵੀ ਔਰ ਸੈਂਟਰ ਹਕੂਮਤ ਵੀ ਬਲੇਮ ਕਰਦੀ ਸੀ ਕਿਸਾਨਾਂ ਨੂੰ ਕਿ ਜੀ ਪਰਾਲੀ ਸੜਦੀ ਨੇ, ਪੰਜਾਬ ਹਰਿਆਣਾ ਦੇ ਕਿਸਾਨ ਸਾੜਦੇ ਨੇ, ਯੂਪੀ ਵੈਸਟਰਨ ਯੂਪੀ। ਜਦੋਂ ਹੁਣ ਸਾਰੀਆਂ ਫਿਗਰ ਸਾਹਮਣੇ ਆਈਆਂ ਕਿ ਜਿੰਨੀ ਦਿੱਲੀ ਦੀ ਪੋਲਿਊਸ਼ਨ ਹੈ ਉਹਦੇ 'ਚ ਪਰਾਲੀ ਦੇ ਸਾੜਨ ਨਾਲ ਸਿਰਫ 4% ਪੋਲਿਊਸ਼ਨ ਹੁੰਦੀ ਹੈ, ਕਿ 96% ਜਿਹੜੇ ਦੂਸਰੇ ਰੀਜ਼ਨ ਨੇ ਉਹਨਾਂ ਨੂੰ ਬਲੇਮ ਗੇਮ ਹੈ, ਕਿਉਂਕਿ ਕਿਸਾਨ ਮੈਜੋਰਟੀ ਸਿੱਖ ਨੇ। ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਬਲੇਮ ਕਰੋ। ਹੁਣ ਜਦੋਂ ਕਿ ਇਸ ਦੇ ਉੱਤੇ ਹੀਅਰਿੰਗ ਚੱਲ ਰਹੀ ਹੈ ਔਰ ਯੂਪੀ ਨੂੰ, ਜਿਹੜੀ ਯੂਪੀ ਦੇ ਵਿੱਚ ਨਾਲ ਲੱਗਦਾ ਨੋਇਡਾ ਤੋਂ ਲੈ ਕੇ ਔਰ ਜਿਹੜਾ ਉਹਨਾਂ ਦਾ ਸਾਰਾ ਏਰੀਆ, ਬੜੀਆਂ ਬੜੀਆਂ ਫੈਕਟਰੀਆਂ ਨੇ, ਸ਼ੂਗਰ ਮਿਲਸ ਨੇ ਔਰ ਗੰਦੀਆਂ ਚਿਮਨੀਆਂ, ਗੰਦਾ ਧੂੰਆਂ ਜਿਹੜਾ ਉਹ ਐਟਮੋਸਫੀਅਰ ਦੇ ਵਿੱਚ ਸੁੱਟ ਰਹੇ ਨੇ। ਜਦੋਂ ਉਹਨੂੰ ਸੱਦਿਆ ਗਿਆ, ਉਹਨੇ ਕਿਹਾ ਕਿ ਭਾਈ ਇਹਨਾਂ ਨੂੰ ਕਰੋ, ਤੇ ਉਹਦੇ 'ਚ ਸੀਨੀਅਰ ਐਡਵੋਕੇਟ ਰਣਜੀਤ ਕੁਮਾਰ ਰਿਪਰੈਜ਼ੈਂਟਿੰਗ ਯੂਪੀ ਗਵਰਨਮੈਂਟ ਸਬਮਿਟਡ ਬਿਫੋਰ ਏ ਬੈਂਚ। ਉਹਨੇ ਬੈਂਚ ਜਿਹਨੂੰ ਚੀਫ ਜਸਟਿਸ ਹੈਡ ਕਰ ਰਿਹਾ ਉਹਦੇ ਸਾਹਮਣੇ ਇਹ ਉਹਨਾਂ ਦਾ ਵਕੀਲ ਯੂਪੀ ਦਾ ਕਹਿ ਰਿਹਾ ਕਿ ਜੇ ਅਸੀਂ ਯੂਪੀ ਦੇ ਵਿੱਚ, ਜਦੋਂ ਉਹਨਾਂ ਨੂੰ ਕਿਹਾ ਕਿ ਇਫ ਇੰਡਸਟਰੀਜ਼ ਵਰ ਟੂ ਸ਼ਟ ਡਾਊਨ ਇਨ ਯੂਪੀ it would impact sugarcane and milk industries in the state. Kumar also elaborated on various aspects of sugarcane business and vehemently argued that closure will create a major issue. ਉਹਨੇ ਕਿਹਾ ਜੀ ਜੇ ਤੁਸੀਂ ਇਹ ਪੋਲਿਊਸ਼ਨ ਦੀ ਗੱਲ ਕਰਕੇ ਸਾਨੂੰ ਇਹ ਆਰਡਰ ਕਰਦੇ ਹੋ ਤਾਂ ਸਾਡਾ ਸਾਰੀ ਇਕਨੋਮੀ ਡਿੱਗ ਪੈਗੀ। ਔਰ ਇਹਦੇ ਨਾਲ ਇਹ ਹੈ ਕਿ ਵੀ ਇਹ ਫਿਰ ਉਹਨਾਂ ਦਾ ਹੁਣ ਯੂਪੀ ਦਾ ਵਕੀਲ ਕਹਿ ਰਿਹਾ closure of industries may affect sugarcane industries. UP is on the downwind. Air is mostly coming from Pakistan. ਕਿ ਯੂਪੀ ਜਿਹੜਾ ਉਹ ਥਲੜੀ ਥਾਂ ਤੇ ਹੈ, ਪਾਕਿਸਤਾਨ ਉੱਚੀ ਥਾਂ ਤੇ ਬੈਠਾ ਹੈ, ਤੇ ਜਿਹੜੀ ਹਵਾ ਹੈ ਇਹ ਜਿਹੜੀ ਪੋਲਿਊਸ਼ਨ ਪੈਦਾ ਕਰ ਰਹੀ ਹੈ, ਸਾਡੀਆਂ ਫੈਕਟਰੀਆਂ ਨਹੀਂ ਕਰ ਰਹੀਆਂ, ਇਹ ਪਾਕਿਸਤਾਨ ਤੋਂ ਹਵਾ ਆ ਰਹੀ ਹੈ। ਸੋ ਹੁਣ ਇਹਦੇ ਤੇ ਜਿਹੜਾ ਤੁਸੀਂ ਲਫ਼ਜ਼ ਕਿਹਾ ਵੀ ਚੁਟਕੀ ਲਈ ਚੀਫ ਜਸਟਿਸ ਨੇ, ਚੀਫ ਜਸਟਿਸ ਰਿਪਲਾਈਡ ਸੋ ਯੂ ਵਾਂਟ ਟੂ ਬੈਨ ਇੰਡਸਟਰੀਜ਼ ਇਨ ਪਾਕਿਸਤਾਨ, ਕਿ ਹੁਣ ਤੁਸੀਂ ਇਹ ਚਾਹੁੰਦੇ ਹੋ ਕਿ ਵੀ ਅਸੀਂ ਇੱਥੋਂ ਆਰਡਰ ਕਰੀਏ ਵੀ ਤੁਸੀਂ ਸ਼ੂਗਰ ਮਿਲਸ ਔਰ ਉਹ ਸਾਰੀਆਂ ਦੇ ਪ੍ਰੋਟੈਕਟਿਵ ਮੇਜਰਸ ਨਹੀਂ ਲੈਣੇ, ਅਸੀਂ ਪਾਕਿਸਤਾਨ ਦੇ ਜਿਹੜੀ ਹੈ ਉਹਨੂੰ ਜਿਹੜਾ ਉਹ ਕਹੀਏ ਕਿ ਵੀ ਉਹ ਬੰਦ ਕਰਨਗੇ। ਸੋ ਇੰਨਾ ਕੀ ਹੈ, ਬਾਕੀ ਤਾਂ ਚਲੋ ਉਹਨਾਂ ਦੀ ਡੀਟੇਲ ਚੱਲ ਰਹੀ ਹੈ, ਉਹਦੇ 'ਚੋਂ ਕੀ ਕੱਢਣਾ ਕੀ ਨਹੀਂ ਹੈ। ਪਰ ਹੁਣ ਇਹ ਹੁੰਦਾ ਜਦੋਂ ਕੋਈ ਚੀਜ਼ ਜੋਕ ਲੈਵਲ ਤੱਕ ਪਹੁੰਚ ਜਾਂਦੀ ਹੈ ਔਰ ਉਹਨੂੰ ਯੂਪੀ ਸਰਕਾਰ ਦਾ ਵਕੀਲ ਆਰਗੂ ਕਰ ਰਿਹਾ ਸੁਪਰੀਮ ਕੋਰਟ 'ਚ ਖਲੋ ਕੇ ਕਿ ਜੀ ਇਹ ਸਾਡੀਆਂ ਫੈਕਟਰੀਆਂ ਦਾ, ਇਹ ਪਾਕਿਸਤਾਨ ਤੋਂ ਹਵਾ ਜਿਹੜੀ ਆਉਂਦੀ ਹੈ ਨਾ ਉਹ ਹੈ, ਉਹ ਜਿਹਾਦੀ ਹਵਾ ਹੈ। ਜਿਹਾਦੀ ਜਿਹੜੇ ਨੇ ਉਹ ਇੱਕ ਤਾਂ ਵੈਸੇ ਜਿਹਾਦੀ ਪੋਲਿਊਸ਼ਨ ਫੈਲਾ ਰਹੇ ਨੇ ਫੈਨੇਟਿਸਿਜ਼ਮ ਦੀ, ਦੂਜੀ ਪੋਲਿਊਸ਼ਨ ਇਹ ਕਿਉਂਕਿ ਇਹੀ ਕਹਿੰਦੇ ਨੇ ਕਿ ਜੀ ਅੱਤਵਾਦ ਉੱਥੋਂ ਆ ਰਿਹਾ। ਸੋ ਕਨਕਲੂਜਨ 'ਚ ਅਸੀਂ ਜਿਵੇਂ ਅੱਜ ਦਾ ਵਿਚਾਰ ਦੇ ਥੱਲੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਦਾ ਸ਼ਬਦ, ਤਨ ਜਲ ਬਲ ਮਾਟੀ ਭਇਆ, ਮਨ ਮਾਇਆ ਮੋਹੇ ਮਨੂਰ, ਔਗਣ ਫਿਰ ਲਾਗੂ ਪਏ, ਕੂਰ ਵਜਾਵੈ ਤੂਰ, ਬਿਨ ਸ਼ਬਦੈ ਪਰਮਾਈਐ, ਦੁਬਦਾ ਡੋਬੈ ਪੂਰ, ਮਨ ਰੇ ਸ਼ਬਦ ਤਰੋ ਚਿਤ ਲਾਏ, ਜਿਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੈ ਆਵੈ ਜਾਏ। ਰਹਾਓ, ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦੀ ਹੈ ਆਪਣੇ ਮਨ ਨੂੰ ਸਮਝਾਉਣ ਦੀ ਗੱਲ, ਮਨ ਰੇ ਸ਼ਬਦ ਤਰੋ ਚਿਤ ਲਾਏ, ਕਿ ਜੇ ਤੂੰ ਇਸ ਭਵ ਸਾਗਰ ਤੋਂ, ਇਸ ਮਾਇਆ ਦੀ ਘੁੰਮਣ ਘੇਰੀ ਚੋਂ ਨਿਕਲਣਾ, ਇਸ ਦੀ ਜਕੜ ਚੋਂ ਪਕੜ ਚੋਂ ਬਚਣਾ, ਤੇ ਆਪਣੇ ਅੰਦਰ ਆਪਣੇ ਚਿੱਤ ਦੇ ਨਾਲ ਸੱਚਾਈ ਦੇ ਨਾਲ ਰੱਬ ਦੀ ਯਾਦ ਦੇ ਵਿੱਚ ਜੁੜ, ਜਿਨ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੈ ਆਵੈ ਜਾਏ, ਕਿ ਜਿਨ੍ਹਾਂ ਨੇ ਨਾਮ ਦਾ ਸਹਾਰਾ ਨਹੀਂ ਲਿਆ ਉਹ
ਫਿਰ ਆਣ ਜਾਣ ਦੇ ਚੱਕਰ ਦੇ ਵਿੱਚ ਹੀ ਰਹਿਣਗੇ, ਜਨਮ ਮਰਨ ਦਾ ਉਹਨਾਂ ਦਾ ਗੇੜ ਰਹੇਗਾ। ਬਿਲਕੁਲ। ਔਰ ਫਿਰ ਇਹ ਹਕੀਕਤ ਦੱਸੀ ਕਿ ਭਾਈ ਜਦੋਂ ਤੁਸੀਂ ਜ਼ਿੰਦਗੀ ਮਾਇਆ ਦੀ, ਐਆਸ਼ੀ ਦੀ, ਇੰਡਲਜੈਂਸ ਦੀ ਜਿਉਂਦੇ ਹੋ ਤਾਂ ਕੀ ਹੁੰਦਾ ਹੈ, ਤਨ ਜਲ ਬਲ ਮਾਟੀ ਪਿਆ। ਵੀ ਇਨ ਦਾ ਐਂਡ ਜਦੋਂ ਤੁਹਾਡੀ ਜ਼ਿੰਦਗੀ ਪੁੱਗ ਗਈ, ਅੰਤ ਤੁਹਾਡਾ ਆ ਗਿਆ, ਤੁਹਾਡੇ ਸਰੀਰ ਨੇ ਤਾਂ ਮਿੱਟੀ ਹੋ ਜਾਣਾ ਹੈ। ਉਹਨੂੰ ਭਾਵੇਂ ਤੁਸੀਂ ਸਾੜ ਦਿਓ, ਭਾਵੇਂ ਉਹਨੂੰ ਦਫਨਾ ਦਿਓ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹੇ ਮਨੂਰ। ਮਨੂਰ ਹੁੰਦਾ ਸੜਿਆ ਹੋਇਆ ਲੋਹਾ। ਕਿ ਤੁਹਾਡੀ ਜ਼ਿੰਦਗੀ ਇਵੇਂ ਹੀ ਗੁਜ਼ਰੀ, ਤੁਹਾਡਾ ਮਨ ਜਿਹੜਾ ਉਹ ਸੜੇ ਹੋਏ ਲੋਹੇ ਵਾਂਗ ਮੋਹ ਦੀ ਅੱਗ ਦੇ ਵਿੱਚ ਸੜਦਾ ਰਿਹਾ। ਔਗਣ ਫਿਰ ਲਾਗੂ ਪਏ। ਜਦੋਂ ਤੁਸੀਂ ਮੋਹ ਦੀ ਅੱਗ ਦੇ ਵਿੱਚ ਸੜੇ, ਐਆਸ਼ੀ ਦੇ ਵਿੱਚ ਤੁਹਾਡੀ ਜ਼ਿੰਦਗੀ ਗੁਜ਼ਰੀ, ਤੇ ਔਗਣ ਜਿਹੜੇ ਸੀ, ਜਿਹੜੇ ਵਿਕਾਰ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਆ ਕੇ ਤੁਹਾਡੇ ਤੇ ਹਾਵੀ ਹੋ ਗਏ। ਕੂਰ ਵਜਾਵੇ ਤੂਰ। ਤੂਰ ਕਹਿੰਦੇ ਨੇ ਵਾਜੇ ਨੂੰ, ਕੂਰ ਹੁੰਦਾ ਕੂੜ। ਜਦੋਂ ਤੁਹਾਡੀ ਜ਼ਿੰਦਗੀ ਉਸ ਪਾਸੇ ਮਾਇਆ ਦੀ ਗੇੜ 'ਚ ਰਹੀ ਤੇ ਤੁਹਾਡੇ ਤੇ ਵਿਕਾਰ ਹਾਵੀ ਹੋ ਗਏ ਔਰ ਝੂਠ ਦੇ ਵਾਜੇ ਵੱਜਣ ਲੱਗ ਪਏ ਕਿ ਤੁਸੀਂ ਝੂਠ ਦੀ ਜ਼ਿੰਦਗੀ ਜਿਉਣ ਲੱਗ ਪਏ। ਬਿਨ ਸ਼ਬਦੈ ਪਰਮਾਈਐ ਦੁਬਿਧਾ ਡੋਬੇ ਪੂਰ। ਜੇ ਤੁਸੀਂ ਸ਼ਬਦ ਦਾ ਸਹਾਰਾ ਨਹੀਂ ਲਿਆ ਤੇ ਫਿਰ ਤੁਸੀਂ ਭਰਮ ਦੇ ਵਿੱਚ, ਦੁਬਿਧਾ ਦੇ ਵਿੱਚ ਰਹੋਗੇ ਔਰ ਉਹਦਾ ਨਤੀਜਾ ਹੋਏਗਾ ਦੁਬਿਧਾ ਡੋਬੇ ਪੂਰ। ਪੂਰ ਹੁੰਦਾ ਵੀ ਟੱਬਰਾਂ ਦੇ ਟੱਬਰ, ਨਸਲਾਂ ਦੀਆਂ ਨਸਲਾਂ, ਕਿ ਇੱਕ ਨਸਲ ਵੀ ਉਹਦੇ 'ਚ ਗਈ, ਦੂਜੀ ਵੀ ਗਈ। ਜੇ ਤੁਸੀਂ ਸੱਚ ਦਾ ਪੱਲਾ ਨਹੀਂ ਫੜਿਆ, ਫਿਰ ਗੁਰੂ ਸਾਹਿਬ ਫਰਮਾਉਂਦੇ ਨੇ, ਤਨ ਸੂਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ, ਭੈ ਸੱਚ ਰਾਤੀ ਦਿਹੁਰੀ, ਜੇਵਾ ਸੱਚ ਸੁਆਓ, ਸੱਚੀ ਨਦਰ ਨਿਹਾਲੀਐ, ਬਹੁੜ ਨਾ ਪਾਵੈ ਤਾਓ। ਉਹਨਾਂ ਨੇ ਕਿਹਾ ਵੀ ਸੁੱਚਾ ਤਨ ਉਹ ਨਹੀਂ ਹੈ ਜਿਹੜਾ ਤੁਸੀਂ ਨਹਾ ਕੇ ਆਪਣੇ ਆਪ ਨੂੰ ਸਮਝਦੇ ਹੋ ਜੀ ਮੈਂ ਤਨ ਸਾਫ਼ ਕਰ ਲਿਆ, ਗੰਗਾ ਜਮਨਾ ਗੋਦਾਵਰੀ 'ਚ ਡੁਬਕੀਆਂ ਲਾਓ ਜੀ ਤੁਹਾਡੇ ਪਾਪ ਸਾਰੇ ਧੋਤੇ ਗਏ। ਗੁਰੂ ਸਾਹਿਬ ਕਹਿੰਦੇ ਇਹ ਨਹੀਂ ਹੈ। ਤਨ ਸੁੱਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ, ਕਿ ਉਹੀ ਸੁੱਚਾ ਤਨ ਹੈ ਜਿਹਦੇ ਅੰਦਰ ਰੱਬ ਦੀ ਯਾਦ ਹੈ, ਰੱਬ ਦਾ ਨਾਂ ਹੈ। ਭੈ ਸੱਚ ਰਾਤੀ ਦਿਉਰੀ। ਦਿਉਰੀ ਹੈ ਬਾਡੀ, ਕਿ ਇਹ ਤੁਹਾਡਾ ਸਰੀਰ ਰੱਬ ਦੀ ਭੈ ਭਾਵਨੀ ਦੇ ਵਿੱਚ ਔਰ ਸੱਚ ਦੇ ਵਿੱਚ ਰੱਤੀ ਹੋਈ, ਇਮਰਸਡ ਤੁਸੀਂ ਜ਼ਿੰਦਗੀ ਜੀ ਰਹੇ ਹੋ। ਜੇਵਾ ਸੱਚ ਸੁਆਓ, ਤੁਹਾਡੀ ਜੀਭ ਤੋਂ ਸੱਚੀ ਗੱਲ ਨਿਕਲਦੀ ਹੈ, ਸੱਚਾ ਨਾਮ ਨਿਕਲਦਾ ਹੈ, ਸੱਚ ਦਾ ਹੀ ਤੁਸੀਂ ਜਿਹੜਾ ਪ੍ਰਗਟਾਵਾ ਕਰਦੇ ਹੋ। ਔਰ ਫਿਰ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ, ਸੱਚੀ ਨਜ਼ਰ ਨਿਹਾਲੀ ਹੈ, ਫਿਰ ਉਸ ਰੱਬ ਦੀ, ਉਸ ਵਾਹਿਗੁਰੂ ਦੀ, ਉਸ ਅੱਲਾਹ ਤਾਲਾ ਦੀ ਨਜ਼ਰ ਤੁਹਾਡੇ ਤੇ ਪੈਂਦੀ ਹੈ, ਸਵੱਲੀ ਹੁੰਦੀ ਹੈ, ਨਜ਼ਰ ਨਿਹਾਲੀ ਹੈ, ਨਿਹਾਲ ਤੁਸੀਂ ਹੋ ਜਾਂਦੇ ਹੋ। ਕਿ ਉਹਦੇ ਨਾਲ ਕੀ ਹੁੰਦਾ, ਬਹੁੜ ਨਾ ਪਾਵੇ ਤਾਓ। ਫਿਰ ਤੁਸੀਂ ਮਾਇਆ ਦੀ ਅੱਗ ਦੇ ਵਿੱਚ ਸੜਦੇ ਨਹੀਂ। ਤਾਓ ਕਹਿੰਦੇ ਨੇ, ਤੁਸੀਂ ਕਹਿੰਦੇ ਦੇਖੋ ਤਾ ਹੋਇਆ ਕਿ ਨਹੀਂ, ਤਾ ਅੱਗ ਨੂੰ ਹੀ ਕਹਿੰਦੇ ਨੇ ਕਿ ਭਾਈ ਤੁਸੀਂ ਉਹਦੇ 'ਚ ਨਹੀਂ ਪੈਂਦੇ। ਸਾਚੇ ਤੇ ਪਵਨਾ, ਹੁਣ ਕ੍ਰੀਏਸ਼ਨ ਦੀ ਗੱਲ, ਉਸ ਅਲਟੀਮੇਟ ਰੱਬ ਨੇ ਜਿਹੜਾ ਸੱਚ ਰੂਪ ਹੈ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ, ਨਿਰਮਲ ਮੈਲਾ ਨਾ ਥੀਏ, ਸ਼ਬਦ ਰੱਤੇ ਪਤ ਹੋਏ। ਕਿ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਪਹਿਲਾਂ ਹਵਾਵਾਂ ਚੱਲੀਆਂ, ਔਰ ਇਹੀ ਸਾਇੰਟੀਫਿਕ ਵੀ ਇਸ ਦੇ ਉੱਤੇ ਇਹੀ ਗੱਲ ਹੁੰਦੀ ਹੈ ਕਿ ਕਈ ਬਿਲੀਅਨਸ ਆਫ ਈਅਰਸ ਹਵਾਵਾਂ ਚੱਲਦੀਆਂ ਰਹੀਆਂ। ਪਵਨੇ ਤੇ ਜਲ ਹੋਏ, ਉਹ ਹਵਾਵਾਂ ਆਪਸ ਟਕਰਾਈਆਂ, ਪਾਣੀ ਹੋਇਆ, ਸਾਰੀ ਧਰਤੀ ਪਾਣੀ। ਜਲ ਤੇ ਤ੍ਰਿਭਵਨ ਸਾਜਿਆ, ਵਾਟਰ ਬੇਸਿਕ ਇਨਗਰੀਡੀਐਂਟ ਹੈ ਲਾਈਫ ਲਈ, ਕ੍ਰੀਏਸ਼ਨ ਲਈ। ਫਿਰ ਇਸ ਭਵਨ ਦੀ, ਇਸ ਦੁਨੀਆ ਦੀ ਸਾਜਨਾ ਹੋਈ, ਘਟ ਘਟ ਜੋਤ ਸਮੋਏ। ਹਰ ਚੀਜ਼ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਹੈ, ਉਸ ਵਾਹਿਗੁਰੂ ਦਾ ਨੂਰ ਹੈ। ਨਿਰਮਲ ਮੈਲਾ ਨਾ ਥੀਏ, ਕਿ ਜਿਹੜਾ ਵਾਹਿਗੁਰੂ ਹੈ ਉਹ ਕਦੇ ਵੀ ਪੋਲਿਊਟ ਨਹੀਂ ਹੁੰਦਾ, ਉਹ ਨਿਰਮਲ ਹੈ, ਉਹਨੂੰ ਕੋਈ ਮੈਲ ਨਹੀਂ ਲੱਗਦੀ। ਸ਼ਬਦ ਰੱਤੇ ਪਤ ਹੋਏ, ਤੇ ਜਿਹੜੇ ਉਸ ਦੀ ਯਾਦ, ਉਸ ਦੇ ਸ਼ਬਦ ਜੁੜੇ ਹੋਏ ਨੇ, ਉਹੀ ਆਨਰਡ ਹੁੰਦੇ ਨੇ, ਉਹੀ ਪਤਵੰਤੇ ਨੇ, ਉਹੀ ਪਤਵਾਨ ਨੇ। ਇਹੋ ਮਨ ਸਾਚ ਸੰਤੋਖਿਆ, ਨਦਰ ਕਰੇ ਤਿਸ ਮਾਹੇ, ਪੰਚ ਭੂਤ ਸੱਚ ਭੈ ਰਤੇ, ਜੋਤ ਸੱਚੀ ਮਨ ਮਾਹੇ, ਨਾਨਕ ਔਗਣ ਵਿਸਰੇ, ਗੁਰ ਰਾਖੇ ਪਤ ਤਾਹੇ। ਕਿ ਭਾਈ ਇਹ ਜਿਹੜਾ ਜਿਨ੍ਹਾਂ ਦੇ ਮਨ ਦੇ ਅੰਦਰ ਸੱਚ ਵਸਿਆ ਹੈ, ਸੱਚ ਦੇ ਨਾਲ ਉਹਨਾਂ 'ਚ ਸੰਤੋਖ ਹੈ, ਉਹਨਾਂ ਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੈ, ਇਹ ਜਿਹੜੇ ਪੰਜ ਭੂਤ
ਪੰਜ ਭੂਤਕ ਤੁਹਾਡਾ ਸਰੀਰ ਹੈ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ। ਜੀ ਜੇ ਉਸ ਵਾਹਿਗੁਰੂ ਦੇ ਭੈ ਦੇ ਵਿੱਚ ਹੀ ਸਰਜੇ ਗਏ, ਤੁਸੀਂ ਵੀ ਉਸ ਦੇ ਭੈ 'ਚ ਜਿਉਂਦੇ ਹੋ, ਤੇ ਤੁਹਾਡੇ ਅੰਦਰ ਉਸ ਵਾਹਿਗੁਰੂ ਦੀ ਸੱਚੀ ਜੋਤ ਦਾ ਵਾਸਾ ਹੁੰਦਾ ਹੈ। ਨਾਨਕ ਔਗਣ ਵਿਸਰੈ। ਜਦੋਂ ਰੱਬ ਦੀ ਰਹਿਮਤ ਦੇ ਨਾਲ ਸੱਚ ਤੁਹਾਡੇ ਅੰਦਰ ਵਸਦਾ ਹੈ, ਤੇ ਫਿਰ ਤੁਹਾਡੇ ਅੰਦਰੋਂ ਔਗਣ ਨਿਕਲ ਜਾਂਦੇ ਨੇ। ਗੁਰ ਰਾਖੇ ਪਤ ਹੋਏ, ਔਰ ਗੁਰੂ ਦੀ ਰਹਿਮਤ ਦੇ ਨਾਲ ਤੁਹਾਡੀ ਪੱਤ ਦੀ ਰੱਖਿਆ ਹੁੰਦੀ ਹੈ। ਤੁਸੀਂ ਜਿਹੜਾ ਹੈ ਉਹ ਮਾਣ ਦੇ ਨਾਲ, ਪੱਤ ਦੇ ਨਾਲ ਉਸ ਰੱਬ ਦੀ ਦਰਗਾਹ ਦੇ ਵਿੱਚ ਜਾਓਗੇ। ਤੁਹਾਡਾ ਇਨਸਾਨੀ ਜੀਵਨ, ਇਨਸਾਨੀ ਜ਼ਿੰਦਗੀ ਪ੍ਰਵਾਨ ਹੋਏਗੀ, ਪ੍ਰਵਾਨ ਚੜ੍ਹੇਗੀ। ਜੀ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਇਸ਼ੂ ਤੇ ਜਿਹੜਾ ਅੱਜ ਦਾ ਵਿਚਾਰੇ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।